ਪੰਜਾਬੀ ਬੋਲੀਆਂ ਦੀ ਵੱਡੀ ਜ਼ੁਬਾਨ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸਿੰਧ ਦੀਆਂ ਯੂਨੀਵਰਸਿਟੀਆਂ ਦੇ ਤਾਲੀਮ ਯਾਫਤਾ ਜਨੂਬੀ ਪੰਜਾਬ ਦੇ ਮੁੰਡੇ ਸਰਾਇਕੀ ਨੂੰ ਅਲੱਗਾ ਜ਼ੁਬਾਨ ਸਾਬਤ ਕਰਨ ਲਈ 4 ਸ਼ੈਵਾਂ ਦੇ ਨਾਂ ਲਿਖ ਕੇ ਆਪਣੀ ਪੰਜਾਬੀ ਮੁੰਡੀਰ ਨੂੰ ਪੁੱਛ ਰਹੇ ਹੁੰਦੇ ਨੇ ਕਿ ਦੱਸੋ ਇਹਨਾਂ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਨੇ। ਪੰਜਾਬੀ ਦੇ ਨਾ ਪੜ੍ਹਾਏ ਜਾਣ ਕਾਰਨ ਕਈ ਅੱਖਰ ਆਮ ਪੰਜਾਬੀਆਂ ਨੂੰ ਵੀ ਨਹੀਂ ਆਉਂਦੇ ਅਤੇ ਉਂਝ ਵੀ ਇਹ ਵੱਡੀਆਂ ਬੋਲੀਆਂ ਦੀ ਜ਼ੁਬਾਨ ਹੈ। ਜ਼ਰੂਰੀ ਨਹੀਂ ਜਿਹੜਾ ਇਹ ਅੱਖਰ ਜਨੂਬੀ ਪੰਜਾਬ ਵਿੱਚ ਬੋਲੇ ਜਾਂਦੇ ਹੋਣ ਉਹ ਸਾਰੇ ਵਸਤੀ ਪੰਜਾਬ ਜਾਂ ਸ਼ਮਾਲੀ ਪੰਜਾਬ ਵਿੱਚ ਵੀ ਬੋਲੇ ਜਾਂਦੇ ਹੋਣ। ਲਾਹੌਰ ਤੋਂ 8 ਕਿਲੋਮੀਟਰ ਬਾਹਰ ਜਿਹੜੀ ਪੰਜਾਬੀ ਦੇਹੀ ਇਲਾਕਿਆਂ ਯਾਨੀ ਪਿੰਡਾਂ ਥਾਵਾਂ ਵਿੱਚ ਬੋਲੀ ਜਾਂਦੀ ਹੈ ਉਹਦੇ ਵੀ ਕਈ ਅੱਖਰ ਲਾਹੌਰੀਆਂ ਦੇ ਪੱਲੇ ਨਹੀਂ ਪੈਂਦੇ। ਸੋ ਇਹ ਕੋਈ ਦਲੀਲ ਨਹੀਂ ਕਿ ਫਲਾਣ ਸ਼ਹਿਰ ਨੂੰ ਜਨੂਬੀ ਪੰਜਾਬ ਵਿੱਚ ਕੁਝ ਕਹਿੰਦੇ ਨੇ ਅਤੇ ਲਾਹੌਰ ਵਿੱਚ ਕੁਝ ਹੋਰ ਕਹਿੰਦੇ ਨੇ ਜਾਂ ਪੰਜਾਬ ਦੇ ਦੀਗਰ ਹਿੱਸਿਆਂ ਵਿੱਚ ਕੁਝ ਹੋਰ ਕਹਿੰਦੇ ਨੇ। 4 ਵੱਖਰੇ ਅੱਖਰ ਮੁਲਤਾਨੀ ਰਿਆਸਤੀ ਡੇਰਾ ਵਾਲੀ ਬੋਲੀਆਂ ਦੇ ਵੱਖ ਦੱਸ ਕੋਈ ਨਵੀਂ ਜ਼ਬਾਨ ਨਹੀਂ ਘੜੀ ਜਾ ਸਕਦੀ। ਸਰਾਇਕੀ ਅੱਖਰ ਪੰਜਾਬ ਦੀ ਹਜ਼ਾਰਾਂ ਸਾਲ ਪੁਰਾਣੀ ਤਾਰੀਖ ਨਾਲ ਬਦਿਆਨਤੀ ਹੈ ਔਰ ਇਸ ਦਾ ਮੁੱਢ ਸਿੰਧ ਵਿੱਚ ਹੈ। ਰੱਬ ਰਾਖਾ ਵੀਰੋ।